ਰਮਨ ਜੀ ਆਪਾਂ ਟਰੱਕਿੰਗ ਵੱਲ ਚੱਲਦੇ ਹਾਂ। ਆਮ ਅੱਜ ਕੱਲ੍ਹ ਸੁਣ ਰਹੇ ਹਾਂ ਵੀ ਜਿਹੜੇ ਬਹੁਤ ਸਾਰੇ ਲੋਕ ਖਾਸ ਕਰਕੇ ਜਿਹੜੇ ਵਰਕ ਪਰਮਿਟ ਤੇ ਆ, ਕਈ ਅਰੈਸਟ ਹੋ ਰਹੇ ਹੈਗੇ ਆ। ਆਈਸ ਵਾਲੇ ਉਹਨਾਂ ਨੂੰ ਚੱਕ ਰਹੇ ਹੈਗੇ, ਪਰ ਜਿਹਨਾਂ ਦੇ ਕੋਲ ਕੋਈ ਸਿਟੀਜ਼ਨ ਆ ਜਾਂ ਜਿਹੜੇ ਗ੍ਰੀਨ ਕਾਰਡ ਹੋਲਡਰ ਆ, ਇੰਗਲਿਸ਼ ਵਗੈਰਾ ਸਹੀ ਆਉਂਦੀ ਆ, ਤੇ ਉਹ ਲੋਕ ਕਾਫੀ ਵਧੀਆ ਜਿਹੜੇ ਪੈਸੇ ਆ ਇਸ ਟਾਈਮ ਦੇ ਉੱਤੇ ਬਣਾ ਰਹੇ ਆ, ਜਿਨ੍ਹਾਂ ਦੇ ਰੈਕਡ ਕੰਪਨੀਆਂ ਦੇ ਗੁੱਡ ਹੈਗੇ ਆ। ਰੇਟਸ ਵਗੈਰਾ ਕਹਿੰਦੇ ਕਾਫੀ ਗੁੱਡ ਆ ਲੌਂਗ ਤੇ ਜੋ ਚੱਲਦੇ ਆ। ਬਿਲਕੁਲ ਜੀ, ਇਹ ਸਹੀ ਗੱਲ ਹੈਗੀ ਆ ਕਿ ਜਿਹੜੇ ਟਰੱਕਿੰਗ ਕੰਪਨੀਆਂ ਹੈਗੀਆਂ ਜਿਨ੍ਹਾਂ ਦੇ ਰੈਕਡਸ ਸਹੀ ਹੈਗੇ ਆ, ਡਰਾਈਵਰਸ ਠੀਕ ਹੈਗੇ ਆ, ਐਵਰੀਥਿੰਗ ਆਪਾਂ ਜਿੱਦਾਂ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਹਾਂ ਕਿ ਆਲ ਦ ਡਕਸ ਇਨ ਦ ਰੋ, ਸਾਰਾ ਕੁਝ ਉਹਨਾਂ ਦਾ ਠੀਕ ਠਾਕ ਹੈਗਾ। ਸੋ ਰੇਟਸ ਜਿਹੜੇ ਉਹਨਾਂ ਦੇ ਲਈ ਬਹੁਤ ਵਧੀਆ ਹੈਗੇ ਆ। ਜਿਹੜੀ ਆਪਾਂ ਖਬਰ ਪਿਛਲੇ 2 ਹਫ਼ਤਿਆਂ ਦੇ ਵਿੱਚ ਸਾਂਝੀ ਕੀਤੀ ਸੀਗੀ ਕਿ C.H. ਰੋਬਿਨਸਨ ਦੇ ਲਾਸੂਟ ਦੇ ਬਾਰੇ ਦੇ ਵਿੱਚ, ਜਿਹੜੀ ਲਾਸੂਟ ਹੋਇਆ ਸੀਗਾ ਸੁਪਰੀਮ ਕੋਰਟ ਦੇ ਵਿੱਚ, ਜਿਹੜਾ 9-0 ਤੇ ਡਿਸੀਜਨ ਆਇਆ ਸੀਗਾ, ਉਹਦੇ ਕਰਕੇ C.H. ਰੋਬਿਨਸਨ ਵੱਲੋਂ ਵੀ ਬਹੁਤ ਜਿਹੜੇ ਛੋਟੇ ਕੈਰੀਅਰਸ ਹੈਗੇ ਆ ਜਾਂ ਜਿਹੜੇ ਅਨਸੇਫ ਕੈਰੀਅਰਸ ਹੈਗੇ ਆ, ਜਿਹੜੇ ਅਨਰਿਲਾਇਬਲ ਕੈਰੀਅਰਸ ਹੈਗੇ ਆ, ਉਹ ਡਾਟਾਬੇਸ ਦੇ ਵਿੱਚੋਂ ਕੱਢ ਦਿੱਤੇ ਗਏ ਜਾਂ ਉਹਨਾਂ ਨੂੰ ਲੋਡ ਦੇਣਾ ਜਿਹੜਾ ਬੰਦ ਕਰ ਦਿੱਤਾ ਗਿਆ। ਉਹਦੇ ਨਾਲ ਜਿਹੜਾ ਆ ਟੈਨਸ਼ਨਸ ਕਾਫੀ ਵੱਧ ਗਈਆਂ। ਜਿਹੜੀਆਂ C.H. ਰੋਬਿਨਸਨ ਦੇ ਲੋਡ ਹੈਗੇ ਆ ਕਾਫੀ ਇਸ ਵੇਲੇ ਮਹਿੰਗੇ ਚੱਲ ਰਹੇ ਆ ਔਰ ਕਵਰ ਨਹੀਂ ਹੋ ਪਾ ਰਹੇ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਇਸ ਵੇਲੇ ਦੇਖਣ ਨੂੰ ਮਿਲ ਰਹੀਆਂ। ਪਰ ਅਲਟੀਮੇਟਲੀ ਜਿਹੜਾ ਗੋਲ ਹੈਗਾ, ਗੋਲ ਇਹ ਆ ਕਿ ਸੇਫਟੀ ਜਿਹੜੀ ਆ ਉਹ ਪ੍ਰਾਇੋਰਟੀ ਹੈਗੀ ਆ। ਸੋ ਸੇਫਟੀ ਦੇ ਲਈ ਬਹੁਤ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਕਰਨ ਵਾਲੀਆਂ ਹੈਗੀਆਂ। ਅਜੇ ਖਾਸ ਕਰਕੇ ਟਰੱਕਿੰਗ ਇੰਡਸਟਰੀ ਦੇ ਵਿੱਚ ਅਸੀਂ ਕਾਫੀ ਕਹਿ ਲਓ ਵੀ ਜਿਹੜੀ ਟਰੱਕਿੰਗ ਇੰਡਸਟਰੀ ਆ ਉਹ ਪਿਛੜ ਕੇ ਚੱਲ ਰਹੀ ਆ ਕੰਪਲਾਇੰਸ ਦੇ ਏਰੀਏ ਦੇ ਵਿੱਚ। ਇੱਥੇ ਹੁਣ ਇਹ ਜਿਹੜੀ ਚੀਜ਼ ਹੈ ਡਰਾਈਵਰ ਸ਼ਾਰਟੇਜ ਦੀ ਗੱਲ ਕਿਤੇ ਕਿਤੇ ਹੁਣ ਸੁਣਨ ਨੂੰ ਮਿਲ ਰਹੀ ਹੈਗੀ ਆ ਕਿ ਡਰਾਈਵਰ ਸ਼ਾਰਟੇਜ ਡੂ ਹੈਗੀ ਆ। ਔਰ ਉਹਦੇ ਨਾਲ ਹੀ ਹਰਜੋਤ ਭਾਜੀ, ਓਹਾਇਓ ਨੇ 5000 ਡਰਾਈਵਰ ਲਾਇਸੈਂਸ ਦੇ ਜਿਹੜੇ ਆ ਉਹ ਨੋਟੀਫਿਕੇਸ਼ਨ ਜਾਰੀ ਕਰਤੀ ਹੈਗੀ। 5000 ਲਾਇਸੈਂਸ ਜਿਹੜੇ ਉਹਨਾਂ ਨੇ ਨਾਨ ਡੋਮਿਸਾਈਲ ਆ ਉਹ ਖਤਮ ਕਰਨੇ ਹੈਗੇ ਜਾਂ ਉਹਨਾਂ ਨੂੰ ਡਾਊਨਗ੍ਰੇਡ ਕਰਨਾ ਹੈਗਾ। ਉਹਨਾਂ ਨੂੰ ਡਾਊਨਗ੍ਰੇਡ ਨੋਟਿਸ ਜਿਹੜੇ ਆ ਉਹ ਜਾਣੇ ਸ਼ੁਰੂ ਹੋ ਗਏ ਆ ਜਾਂ ਉਹਨਾਂ ਨੂੰ ਪਹੁੰਚ ਗਏ ਆ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹਦੇ ਨਾਲ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸਰ ਜ਼ਰੂਰ ਪਏਗਾ। ਹੋਰ ਇੱਕ ਖਾਸ ਗੱਲ ਜਿਹੜੀ ਹੈਗੀ ਆ ਡਰਾਈਵਰ ਦੇ ਮਸਲੇ ਦੇ ਵਿੱਚ, ਆਪਣੀ ਕੈਲੀਫੋਰਨੀਆ ਸਟੇਟ DMV ਜਿਹੜੀ ਹੈਗੀ ਆ ਉਹ ਆਲਮੋਸਟ ਚੋਰੀ ਛਿਪੇ ਜਿਹੜੇ ਲਾਇਸੈਂਸ ਆ ਹੁਣ ਉਹ ਡਾਊਨਗ੍ਰੇਡ ਕਰੀ ਜਾ ਰਹੀ ਆ। ਬਹੁਤ ਜਿਹੜੀ ਕੰਪਨੀਜ਼ ਆ ਉਹਨਾਂ ਦੀਆਂ ਕਾਲਸ ਆਈਆਂ ਹੈਗੀਆਂ ਕਿ ਉਹਨਾਂ ਦੇ ਡਰਾਈਵਰ ਜਿਹੜੇ ਆ ਰੂਟ 'ਤੇ ਸੀਗੇ, ਜਦੋਂ ਉਹਨਾਂ ਨੂੰ EPN ਨੋਟਿਸ ਜਾਂ EPN ਉਹਨਾਂ ਨੇ ਆਪਣਾ ਪੁੱਲ ਨੋਟਿਸ ਕੀਤਾ ਦੇਖਿਆ ਤੇ ਉਹਦੇ ਵਿੱਚ ਡਰਾਈਵਰ ਦਾ ਲਾਇਸੈਂਸ ਜਿਹੜਾ ਉਹ ਕੈਂਸਲ ਸ਼ੋ ਹੁੰਦਾ ਆ। ਸੋ ਇਹ ਚੀਜ਼ ਜਿਹੜੀ ਆ ਇਹ ਬਹੁਤ ਜਿਹੜੀ ਹੈਰਾਨੀਜਨਕ ਹੈਗੀ ਆ ਕਿ ਵਿਦਆਊਟ ਨੋਟਿਸ, ਵਿਦਆਊਟ ਐਨੀਥਿੰਗ, ਮੇਰੇ ਕੋਲ ਇੱਥੇ ਆਫਿਸ ਦੇ ਵਿੱਚ ਵੀ ਡਰਾਈਵਰ ਇੱਕ ਦਿਨ ਆਇਆ ਸੀਗਾ ਜਿਹਦਾ ਲਾਇਸੈਂਸ ਆ, ਜਿਹੜਾ ਵਰਕ ਪਰਮਿਟ ਹੈ 2030 ਚ ਐਕਸਪਾਇਰ ਹੋਣਾ, ਲਾਇਸੈਂਸ ਜਿਹੜਾ 2029 ਚ ਐਕਸਪਾਇਰ ਹੋਣਾ, ਜਿਹੜਾ ਲਾਇਸੈਂਸ ਹੈਗਾ ਉਹ 2028 ਚ ਐਕਸਪਾਇਰ ਹੋਣਾ। ਪਰ ਜਦੋਂ ਉਹਦੇ DMV ਤੇ ਚ ਲੌਗਇਨ ਕਰੀਦਾ ਅਕਾਊਂਟ ਦੇ ਵਿੱਚ ਤੇ ਉਹਦਾ ਜਿਹੜਾ ਲਾਇਸੈਂਸ ਆ ਉਹ ਅਕਤੂਬਰ 2026 ਦੇ ਵਿੱਚ ਐਕਸਪਾਇਰ ਦਿਸ ਰਿਹਾ। ਸੋ ਇੱਥੇ ਹੁਣ ਕਾਫੀ ਚੀਜ਼ਾਂ ਇਹ ਹੋ ਰਹੀਆਂ ਕਿ ਜੇ ਤੁਸੀਂ ਨਾਨ ਡੋਮਿਸਾਈਲ ਹੈਗੇ ਆ, ਕਮਰਸ਼ੀਅਲ ਲਾਇਸੈਂਸ ਹੈਗਾ ਤੁਹਾਡੇ ਕੋਲ ਤੇ ਤੁਹਾਨੂੰ ਲੱਗ ਰਿਹਾ ਕਿ ਤੁਹਾਡੇ ਕੋਲ 2028 ਤੱਕ ਲਾਇਸੈਂਸ ਆ, 2029 ਤੱਕ ਲਾਇਸੈਂਸ ਆ, ਮੇਕ ਸ਼ੋਰ DMV ਦੇ ਵਿੱਚ ਚੈੱਕ ਕਰਦੇ ਰਹੋ ਕਿਉਂਕਿ ਤੁਹਾਡਾ ਲਾਇਸੈਂਸ ਹੋ ਸਕਦਾ ਹੈ ਵਿਦਆਊਟ ਯੂ ਨੋਇੰਗ ਕੈਂਸਲੇਸ਼ਨ ਦੇ ਉੱਤੇ ਹੋਵੇ। ਸੋ ਇਹ ਚੀਜ਼ ਜਿਹੜੀ ਆ ਇਸ ਵੇਲੇ ਕਾਫੀ ਸੁਣਨ ਚ ਆ ਰਹੀ ਹੈ ਕਿ ਬਹੁਤ ਕੰਪਨੀਆਂ ਜਿਹੜੀਆਂ ਉਹਨਾਂ ਦੇ ਵਿੱਚੋਂ ਕਾਲ ਆਈ ਹੈਗੀ ਆ ਕਿ ਇਹ ਕੰਮ ਹੋ ਰਿਹਾ ਹੈਗਾ ਕਿ ਜਿੱਥੇ ਡਰਾਈਵਰਸ ਜਿਹੜੇ ਆ ਉਹ ਟਰੱਕ ਤੇ ਹੁੰਦੇ ਆ ਤੇ ਪਿੱਛੋਂ ਪਤਾ ਲੱਗਦਾ ਕਿ ਉਹਨਾਂ ਦਾ ਲਾਇਸੈਂਸ ਜਿਹੜਾ ਉਹ ਕੈਂਸਲ ਹੋ ਗਿਆ। ਸੋ ਇਹ ਚੀਜ਼ ਜਿਹੜੀ ਅਸੀਂ ਕੈਲੀਫੋਰਨੀਆ DMV ਦੇ ਨਾਲ ਚੁੱਕੀ ਹੈਗੀ ਆ ਕਿ ਵਾਈ ਦਿਸ ਇਜ਼ ਹੈਪਨਿੰਗ, ਮਤਲਬ ਇੱਦਾਂ ਦਾ ਕਿਉਂ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ, ਪਰ ਅਜੇ ਤੱਕ ਕੋਈ ਜਿਹੜਾ ਠੋਸ ਜਵਾਬ ਨਹੀਂ ਮਿਲਿਆ ਹੈਗਾ। ਸੋ ਬਿਲਕੁਲ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਇੱਕ ਤਾਂ ਇਹ ਆ ਵੀ ਤੁਸੀਂ DMV ਦਾ ਨਾ ਆਨਲਾਈਨ ਆਪਣਾ ਰੈਕਡ ਵੀ ਚੈੱਕ ਕਰ ਸਕਦੇ ਆ। ਮੈਨੂੰ ਲੱਗਦਾ $6 ਲੱਗਦੇ, ਸ਼ਾਇਦ $2 ਲੱਗਦੇ, ਪਤਾ ਨਹੀਂ। ਥੋੜੇ ਪੈਸੇ ਲੱਗਦੇ ਹੈਗੇ ਆ ਅਕਾਊਂਟ ਬਣਾ ਕੇ, ਤੁਹਾਨੂੰ ਪਤਾ ਰਹਿੰਦਾ ਆ ਵੀ ਤੁਹਾਡਾ ਲਾਇਸੈਂਸ ਕਿੱਦਾਂ ਹੈਗਾ। ਦੂਸਰਾ ਇਹ ਆ ਵੀ ਇਕੱਲਾ DMV ਨਹੀਂ, ਹੋਰ ਵੀ ਜਿਹੜੀਆਂ US ਦੀਆਂ ਜਿਹੜੀਆਂ ਡਿਪਾਰਟਮੈਂਟ, ਚਾਹੇ ਉਹ ਸੋਸ਼ਲ ਸਿਕਿਉਰਿਟੀ ਆ, ਹੋਰ ਉਹਨਾਂ 'ਚ ਵੀ ਇਹੀ ਪ੍ਰੋਬਲਮ ਆ। ਮੇਰੇ ਨਾਲ ਇਹ ਵਾਪਰੀ, ਮੈਨੂੰ ਕੋਈ ਪ੍ਰੋਫੈਸ਼ਨਲ, ਮੈਂ ਸਿਕਿਉਰਿਟੀਜ਼ ਦਾ ਲਾਇਸੈਂਸ ਲੈਣਾ ਸੀ ਤੇ ਉਹਦੇ ਲਈ ਉਹ ਕਹਿੰਦੇ ਵੀ ਤੁਹਾਨੂੰ ਓਰੀਜਨਲ ਸੋਸ਼ਲ ਸਿਕਿਉਰਿਟੀ ਕਾਰਡ ਚਾਹੀਦਾ। ਹੁਣ ਓਰੀਜਨਲ ਸੋਸ਼ਲ ਸਿਕਿਉਰਿਟੀ ਕਾਰਡ ਤੁਸੀਂ ਕਿੱਥੇ ਨਾਲ ਕਰੀ ਰੱਖਦੇ ਆ, ਇੰਨਾ ਚਿਰ ਹੋ ਗਿਆ। ਤੇ ਮੈਂ ਆਨਲਾਈਨ ਅਪਲਾਈ ਕੀਤਾ, ਜਦ ਕਿ ਆਨਲਾਈਨ ਹੁੰਦਾ ਵੀ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ। ਕਹਿੰਦੇ ਨਹੀਂ, ਤੈਨੂੰ ਉੱਥੇ ਜਾਣਾ ਪੈਣਾ ਸੋਸ਼ਲ ਸਿਕਿਉਰਿਟੀ ਆਫਿਸ, ਅਪਾਇੰਟਮੈਂਟ ਬਣਾ ਕੇ। ਪਹਿਲੀ ਗੱਲ ਤਾਂ ਅਪਾਇੰਟਮੈਂਟ ਹੀ ਮਹੀਨੇ ਬਾਅਦ ਬਣਦੀ ਆ। ਤੇ ਜਦੋਂ ਮੈਂ ਗਿਆ ਉਹ ਕਹਿੰਦਾ ਯਾਰ ਤੇਰਾ ਤਾਂ 1990 ਤੋਂ ਬਾਅਦ ਅਪਡੇਟ ਹੀ ਨਹੀਂ ਹੋਇਆ, ਵੀ ਤੇਰਾ ਇਹੀ ਸ਼ੋ ਹੁੰਦਾ ਤੂੰ ਗ੍ਰੀਨ ਕਾਰਡ ਹੋਲਡਰ ਆ। ਸੋ
ਸੋ ਬਹੁਤ ਜਿਹੜੀਆਂ ਡਿਪਾਰਟਮੈਂਟਸ ਆ ਉਹਨਾਂ ਨੇ ਅਪਡੇਟ ਹੀ ਨਹੀਂ ਕੀਤੇ ਹੈਗੇ ਹਨਾ। ਹੂੰ। ਤੇ ਸੋ ਇਸ ਕਰਕੇ ਇੱਕ ਤਾਂ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਜ਼ਰੂਰ ਨੋ ਮੈਟਰ ਚਾਹੇ ਤੁਸੀਂ ਸਿਟੀਜ਼ਨ ਆ, ਗ੍ਰੀਨ ਕਾਰਡ ਹੋਲਡਰ ਆ ਨਾ, ਇੱਕ ਅੱਧੀ ਵਾਰੀ ਆਪਣਾ ਜਿਹੜਾ ਲਾਇਸੈਂਸ ਆ ਜ਼ਰੂਰ ਤੁਸੀਂ ਆਨਲਾਈਨ ਅਕਾਊਂਟ ਬਣਾ ਕੇ ਚੈੱਕ ਕਰ ਲਓ। ਭਾਜੀ ਬਾਕੀ ਇਹ ਮੇਰੇ ਪਿਛਲੇ ਖਿਆਲ ਵੀ ਦੇ ਵਿੱਚ ਇਹ ਬਹੁਤ ਵਧੀਆ ਗੱਲ ਆ ਕਿ ਐਵਰੀ 5 ਈਅਰ ਜਦੋਂ ਤੁਹਾਡਾ ਲਾਇਸੈਂਸ ਰਿਨਿਊ ਹੁੰਦਾ ਆ, ਤੁਹਾਡੇ ਐਡਰੈਸ ਅਪਡੇਟ ਹੁੰਦੇ ਆ, ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਦੇ ਵਿੱਚ ਹੋਰ ਜਿਹੜੇ ਡਿਪਾਰਟਮੈਂਟਸ ਹੈਗੇ ਉਹਨਾਂ ਦੇ ਵਿੱਚ ਟਾਈਮ ਟੂ ਟਾਈਮ ਤੁਸੀਂ ਆਪਣਾ ਜਿਹੜਾ ਰੈਕਡ ਆ ਉਹ ਅਪਡੇਟ ਕਰਦੇ ਰਹੋ। ਔਰ ਖਾਸ ਕਰਕੇ ਹਰਜੋਤ ਭਾਜੀ ਇੱਕ ਹੋਰ ਮਸਲਾ ਸਾਹਮਣੇ ਆਇਆ ਹੈਗਾ ਜਿਹਦੇ ਵਿੱਚ ਕਿ ਕੰਪਨੀ ਜਦੋਂ ਸੈੱਲ ਹੁੰਦੀ ਆ ਉਸ ਮਸਲੇ ਦੇ ਵਿੱਚ ਇੱਕ ਮਸਲਾ ਜਿਹੜਾ ਉੱਭਰ ਕੇ ਸਾਹਮਣੇ ਆਇਆ ਕਿ ਬਹੁਤ ਲੋਕੀ ਜਿਹੜੀਆਂ ਕੰਪਨੀਆਂ ਟ੍ਰਾਂਸਫਰ ਕਰ ਦਿੰਦੇ, ਸਾਰਾ ਕੁਝ ਟ੍ਰਾਂਸਫਰ ਕਰ ਦਿੰਦੇ ਆ, ਲੇਕਿਨ EIN ਨੰਬਰ ਜਿਹੜਾ ਹੁੰਦਾ ਆ ਉਹਦੇ ਵਿੱਚ ਟ੍ਰਾਂਸਫਰ ਨਹੀਂ ਹੁੰਦੀ ਹੈਗੀ। ਸੋ ਕੋਈ ਵੀ ਟੈਕਸ ਜਿਹੜਾ ਆ ਉਹ ਡਿਊ ਹੋਇਆ, ਕੋਈ ਵੀ ਚੀਜ਼ ਡਿਊ ਹੋਈ, ਉਹ ਇਟਸ ਗੋਇੰ ਕਮ ਬੈਕ ਟੂ ਯੂ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਤੁਹਾਡੀਆਂ ਬਹੁਤ ਜ਼ਰੂਰੀ ਹੈਗੀਆਂ। ਆਪਾਂ ਨੂੰ ਪਹਿਲਾਂ ਸ਼ਾਇਦ ਤੁਸੀਂ ਵੀ ਹਰਜੋਤ ਭਾਈ ਸਹੀ ਆ ਜਿਹੜੀ ਗੱਲ ਤੁਸੀਂ ਦੱਸੀ ਆ, ਔਰ ਮੈਂ ਖੁਦ ਇਸ ਚੀਜ਼ ਦਾ ਗਵਾਹ ਹੈਗਾ ਕਿ ਆਪਾਂ ਬਹੁਤ ਘੱਟ ਜਿਹੜੇ ਆਪਣੇ ਰੈਕਡਸ ਆ ਅਪਡੇਟ ਕੀਤੇ ਆ ਜਾ ਕੇ ਕਿਸੇ ਵੀ ਡਿਪਾਰਟਮੈਂਟ 'ਚ, ਮੇਰੇ ਖਿਆਲ ਕਦੀ ਵੀ ਨਹੀਂ ਕੀਤੇ। ਕਦੀ ਪਰ ਵੀ ਨਹੀਂ ਜਦੋਂ ਬਿਲਕੁਲ ਜਦੋਂ ਹੁਣ ਉੱਥੇ ਜਾਈਦਾ ਔਰ ਪਤਾ ਲੱਗਦਾ ਤੇ ਉਹਦੇ ਨਾਲ ਇਹ ਸਮਝ ਆਉਂਦੀ ਆ ਕਿ ਜਿਹੜੇ ਇਹ ਰੈਕਡਸ ਹੈਗੇ ਆ ਇਹ ਅਪਡੇਟ ਕਰਨੇ ਜਿਹੜੇ ਆ ਸਿਸਟਮ ਦੇ ਵਿੱਚ ਜਾ ਕੇ ਉਹਨਾਂ ਨੂੰ ਦੱਸਣਾ ਕਿ ਸਾਨੂੰ ਹੁਣ ਆਹ ਸਾਡਾ ਸਟੇਟਸ ਚੇਂਜ ਹੋ ਚੁੱਕਾ, ਸਾਨੂੰ ਆਹ ਮਿਲ ਚੁੱਕਾ, ਆਈ ਥਿੰਕ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ। ਮੈਂ ਤਾਂ ਆਪ ਬਹੁਤ ਹੈਰਾਨ ਹਾਂ। ਮੈਂ ਕਿਹਾ ਯਾਰ ਮੈਨੂੰ 34 ਸਾਲ ਹੋ ਗਿਆ ਸਿਟੀਜ਼ਨ ਬਣੇ ਨੂੰ, ਤੇ ਟੈਕਸ ਆ ਸਾਰਾ ਕੁਝ ਉਹਨਾਂ ਨੂੰ ਅਪਡੇਟ ਕਰਨਾ ਚਾਹੀਦਾ ਸੀ ਆਟੋਮੈਟਿਕਲੀ। ਉਹ ਕਹਿੰਦੇ ਨਹੀਂ ਗਵਰਨਮੈਂਟ 'ਚ ਇਦਾਂ ਦਾ ਕੋਈ ਸਿਸਟਮ ਨਹੀਂ ਸੀਗਾ। ਸੋ ਹੁਣ ਸਾਰੀਆਂ ਜਿਹੜੀਆਂ ਗਵਰਨਮੈਂਟ ਦੀਆਂ ਡਿਪਾਰਟਮੈਂਟਸ ਆ ਨਾ ਉਹਨਾਂ 'ਚ ਉਹਨਾਂ ਨੇ ਚਾਹੇ ਤੁਸੀਂ ਕੋਈ ਲੋਨ ਲੈਣਾ ਆ, ਚਾਹੇ ਕੋਈ ਗ੍ਰਾਂਟ ਲੈਣੀ ਆ, ਚਾਹੇ ਕਿਸੇ ਤਰ੍ਹਾਂ ਦੇ ਪ੍ਰੋਫੈਸ਼ਨਲ ਲਾਇਸੈਂਸ ਲੈਣੇ ਆ, ਉਹ ਸਾਰਿਆਂ 'ਚ ਹੁਣ ਉਹ ਤੁਹਾਡਾ ਸੋਸ਼ਲ ਸਿਕਿਉਰਿਟੀ, ਤੁਹਾਡਾ ਇਮੀਗ੍ਰੇਸ਼ਨ ਸਟੇਟਸ ਉਹ ਅਪ ਟੂ ਡੇਟ ਹੋਣਾ ਚਾਹੀਦਾ। ਵਰਕ ਪਰਮਿਟ ਵਾਲਾ, ਗ੍ਰੀਨ ਕਾਰਡ ਵਾਲਾ, ਸਿਟੀਜ਼ਨ, ਇਹ ਸਾਰਾ ਕੁਝ ਜਿਹੜਾ ਆ ਇਹ ਚਾਹੀਦਾ। ਸੋ ਪਿਛਲੇ ਹਫ਼ਤੇ ਵੀ ਸਾਨੂੰ ਕਿਸੇ ਭਰਾ ਨੇ ਕਾਲ ਕੀਤੀ ਸੀ, ਇੱਕ DMB ਗਿਆ ਮੈਨੂੰ ਉਹਨੇ ਆਹ ਕਿਹਾ ਵੀ ਠੀਕ ਆ, ਦੂਜੇ 'ਚ ਕਹਿੰਦੇ ਨਹੀਂ ਤੈਨੂੰ ਆਹ ਵੀ ਕਰਨਾ ਪੈਣਾ, ਕਿਉਂਕਿ ਗਵਰਨਮੈਂਟ ਦੇ EMPLOYEE ਆ, ਇਹ ਉੱਦਾਂ ਦੀ ਟ੍ਰੇਨਿੰਗ ਹੈ ਨਹੀਂ, ਹਰ ਇੱਕ ਆਪਣੇ ਹਿਸਾਬ ਨਾਲ ਜਿਹੜਾ ਚੱਲ ਰਿਹਾ ਹੈਗਾ। ਸੋ ਇੱਕ ਤਾਂ ਇਹ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਜੇ ਤੁਹਾਨੂੰ ਕੋਈ ਇਹਦੇ ਨਾਲ ਰਿਲੇਟਡ ਕੁਐਸਚਨ ਆ ਜਾਂ ਤੁਹਾਡੇ ਨਾਲ ਕਿੱਦਾਂ ਕੁਛ ਇੱਦਾਂ ਦਾ ਵਾਪਰਿਆ ਤਾਂ ਕਿ ਜਿਹੜੇ ਹੋਰ ਆਪਣੇ ਸਰੋਤੇ ਆ ਉਹਨਾਂ ਨੂੰ ਵੀ ਪਤਾ ਚੱਲ ਸਕੇ, ਤੁਸੀਂ ਕਾਲ ਕਰ ਸਕਦੇ ਹੋ। ਲਾਈਵ ਪ੍ਰੋਗਰਾਮ ਚੱਲ ਰਿਹਾ ਤੇ 10 ਵਜੇ ਤੋਂ ਹੀ ਚੱਲਣਾ। ਸਾਡਾ ਫੋਨ ਨੰਬਰ ਹੈਗਾ 408 272 5200 408 272 5200।